ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜ਼ੋਹਰਾਨ ਮਮਦਾਨੀ ਨਿਊਯਾਰਕ ਦੇ ਜਿਹੜੇ ਨਵੇਂ ਮੇਅਰ ਚੁਣੇ ਗਏ ਆ, ਉਹ ਕੱਲ ਨੂੰ ਕਹਿੰਦੇ ਵੀ ਸਹੁੰ ਚੁੱਕਣਗੇ। ਉਹਨਾਂ ਦੀ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਪ੍ਰੋਗਰੈਸ ਦੇ ਵਿੱਚ ਜਿਹੜੀ ਉਹ ਚੱਲ ਰਹੀ ਆ, ਵਰਕ ਇਨ ਪ੍ਰੋਗਰੈਸ ਬੇਸਿਕਲੀ ਹੈਗੀ ਆ। 34 ਸਾਲਾਂ ਦਾ ਮਮਦਾਨੀ ਉਸਨੇ ਜਿਹੜੇ ਡੈਮੋਕ੍ਰੇਟ ਹੈਗੀ ਐਸਟੈਬਲਿਸ਼ਮੈਂਟ ਜਿਹੜੀ ਆ ਉਸਨੂੰ ਹਰਾਇਆ ਸੀ। ਇਹ ਪ੍ਰੋਗਰੈਸਿਵ ਲਾਣੇ ਦੇ ਵਿੱਚੋਂ ਇਹਨਾਂ ਦੇ ਡੈਮੋਕ੍ਰੇਟ ਪਾਰਟੀ ਦੇ ਆਉਂਦਾ ਆ, ਜਿੱਥੇ ਬਰਨੀ ਸੈਂਡਰਸ ਤੇ AOC ਇਸ ਦੇ ਕਾਫੀ ਨਜ਼ਦੀਕੀ ਹੈਗੇ ਆ। ਕਹਿੰਦੇ ਵੀ ਨਿਊਯਾਰਕ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ ਆ ਵੀ ਉਹ ਕੁਰਾਨ ਦੀ ਵਰਤੋਂ ਕਰੇਗਾ ਆਪਣੀ ਸਹੁੰ ਚੁੱਕ ਸਮਾਗਮ ਦੇ ਲਈ। ਨਿਊਯਾਰਕ ਸਿਟੀ ਦਾ ਪਹਿਲਾ ਮੁਸਲਿਮ ਮੇਅਰ ਹੈਗਾ ਆ। ਕਹਿੰਦੇ ਵੀ ਦੋ ਪਰਿਵਾਰ ਦੀਆਂ ਜਿਹੜੀਆਂ ਕੁਰਾਨਸ ਆ, ਉਹਨਾਂ ਵਿੱਚੋਂ ਜਿਹੜੀ ਇੱਕ ਆ ਉਸ ਦੀ ਵਰਤੋਂ ਕੀਤੀ ਜਾਵੇਗੀ ਇਸ ਦੇ ਸਹੁੰ ਚੁੱਕ ਸਮਾਗਮ ਦੇ ਲਈ। ਜਦ ਇਲੈਕਸ਼ਨ ਸੀਗੀਆਂ ਹਰਜੋਤ ਸਿੰਘ ਜੀ, ਕਾਫੀ ਜ਼ਿਆਦਾ ਇਸ ਤੇ ਜਿਹੜਾ ਧਰਮ ਦਾ ਵੀ ਮੁੱਦਾ ਜਿਹੜਾ ਉਹ ਬਣਿਆ ਸੀ, ਤੇ ਖਾਸ ਕਰਕੇ ਜਿਹੜੀਆਂ ਇਹਦੀਆਂ ਫਾਰ ਲੈਫਟ ਪਾਲਿਸੀਜ਼ ਆ ਉਸ ਦਾ ਵੀ ਬਹੁਤ ਜ਼ਿਆਦਾ ਮੁੱਦਾ ਬਣਿਆ ਸੀਗਾ। ਪਰ ਕਿਉਂਕਿ ਐਰਿਕ ਐਡਮ ਜਿਹੜਾ ਮੌਜੂਦਾ ਮੇਅਰ ਆ, ਉਸਨੇ ਟਰੰਪ ਸਰਕਾਰ ਦੇ ਨਾਲ ਇੱਕ ਡੀਲ ਜਿਹੜੀ ਉਹ ਕਰ ਲਈ ਸੀ ਵੀ ਬਰਾਈਬਰੀ ਵਾਲੇ ਕੇਸ ਚੋਂ ਉਹ ਬਰੀ ਹੋ ਗਿਆ ਸੀ। ਐਂਡਰਿਊ ਕੁਮੋ ਜੋ ਕਿ ਕਿਸੇ ਟਾਈਮ ਦੇ ਉੱਤੇ ਨਿਊਯਾਰਕ ਦਾ ਗਵਰਨਰ ਜਿਹੜਾ ਉਹ ਰਿਹਾ ਆ, ਉਹਦੇ ਨਾਲ ਕਾਫੀ ਜ਼ਿਆਦਾ ਵਿਵਾਦ ਜਿਹੜੇ ਜੁੜੇ ਰਹੇ ਸੀਗੇ, ਤੇ ਉਸ ਨੂੰ ਵੀ ਇਸਨੇ ਹਰਾ ਦਿੱਤਾ ਸੀਗਾ। ਸੋ ਹੁਣ ਕਹਿੰਦੇ ਵੀ ਕੱਲ ਨੂੰ ਜਿਹੜਾ ਨਿਊਯਾਰਕ ਦਾ ਜਿਹੜਾ ਮੇਅਰ ਇਲੈਕਟ ਆ ਜ਼ੋਹਰਾਨ ਮਮਦਾਨੀ, ਉਹ ਆਪਣੇ ਜਿਹੜੀ ਸਹੁੰ ਆ ਉਹ ਚੁੱਕਣ ਜਾ ਰਿਹਾ ਆ। ਇਲੈਕਸ਼ਨ ਤੋਂ ਬਾਅਦ ਦੇ ਵਿੱਚ ਉਸਨੇ ਕਾਫੀ ਜ਼ਿਆਦਾ ਟ੍ਰਾਂਜੀਸ਼ਨ ਟੀਮ ਦੇ ਵਿੱਚ ਲੋਕਾਂ ਨੂੰ ਐਡ ਜਿਹੜਾ ਉਹ ਕੀਤਾ ਆ। ਸੋ ਕਹਿੰਦੇ ਵੀ ਸਾਰੇ ਜਣੇ ਬੜੀ ਕਰੀਬੀ ਅੱਖ ਰੱਖ ਰਹੇ ਆ। ਇਸਨੇ ਅਪਾਰਟਮੈਂਟਸ ਦੇ ਜਿਹੜੇ ਰੈਂਟ ਆ ਉਸ ਨੂੰ ਲੈ ਕੇ, ਅਫੋਰਡੇਬਿਲਿਟੀ ਨੂੰ ਲੈ ਕੇ, ਸਰਕਾਰ ਦੁਆਰਾ ਰਨ ਕੀਤਾ ਜਾਊਗਾ ਜਿਹੜਾ ਰਾਸ਼ਨ ਪਾਣੀ ਦਾ ਜਿਹੜਾ ਸਟੋਰ, ਉਹ ਜਿਹੜੇ ਸੀਗਾ, ਤੇ ਜਿਹੜਾ ਪਬਲਿਕ ਟਰਾਂਜ਼ਿਟ ਆ ਫ੍ਰੀ ਕਰਨ ਦੀ ਗੱਲ ਆਖੀ ਸੀ, ਬਿਲੀਅਨੇਅਰਸ ਦੇ ਉੱਤੇ ਟੈਕਸ ਲਾਉਣ ਦੀ ਜਿਹੜੀ ਉਹ ਗੱਲ ਆਖੀ ਸੀ। ਹੁਣ ਦੇਖਣਾ ਹੋਊਗਾ ਵੀ ਜਦੋਂ ਇਵੈਂਚੁਅਲੀ ਇਹ ਸਹੁੰ ਚੁੱਕ ਲੈਂਦਾ ਆ, ਤਾਂ ਇਹ ਆਪਣੇ ਜਿਹੜੀਆਂ ਪਾਲਿਸੀਜ਼ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੋਈ ਸੁਧਾਰ ਜਿਹੜਾ ਆ ਉਹ ਕਰਨ 'ਚ ਕਾਮਯਾਬ ਜਿਹੜਾ ਉਹ ਰਹਿ ਸਕੇਗਾ। ਸੋ ਕਹਿੰਦੇ ਵੀ ਕੱਲ ਜਿਹੜੀ ਇੱਕ ਵੱਡੀ ਰੈਲੀ ਇਹਨੇ ਜਿਹੜੀ ਨਾਲ ਦੇ ਨਾਲ ਕਰਨੀ ਆ, ਬਰਨੀ ਸੈਂਡਰ ਤੇ AOC ਵੀ ਇਸ ਦੇ ਵਿੱਚ ਸ਼ਾਮਲ ਜਿਹੜੀ ਉਹ ਹੋਣ ਜਾ ਰਹੀ ਆ। ਕੁਛ ਵੀਕ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਵੀ ਇਸਨੇ ਮੁਲਾਕਾਤ ਜਿਹੜੀ ਉਹ ਕੀਤੀ ਸੀਗੀ, ਓਵਲ ਆਫਿਸ ਦੇ ਵਿੱਚ ਜਿਹੜਾ ਉਹ ਜਾ ਕੇ ਉਹ ਟਰੰਪ ਉਹਨਾਂ ਨੇ ਪੂਰਾ ਜ਼ੋਰ ਲਾਇਆ ਸੀਗਾ ਵੀ ਮਮਦਾਨੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਾਰ ਜਾਵੇ। ਇੱਥੋਂ ਤੱਕ ਵੀ ਉਹਨਾਂ ਨੇ ਕਿਊਮੋ ਨੂੰ ਵੀ ਵੋਟ ਪਾਉਣ ਦੇ ਲਈ ਆਪਣੇ ਸਮਰਥਕਾਂ ਨੂੰ ਆਖਿਆ ਸੀਗਾ, ਪਰ ਇਵੈਂਚੁਅਲੀ ਜਿਹੜਾ ਮਮਦਾਨੀ ਆ ਉਸਨੇ ਜਨਰਲ ਇਲੈਕਸ਼ਨ ਦੇ ਵਿੱਚ ਨਵੰਬਰ 'ਚ ਜਿੱਤ ਪ੍ਰਾਪਤ ਕਰ ਲਈ ਸੀਗੀ। ਸੋ ਨਿਊਯਾਰਕ ਕਿਸ ਦਿਸ਼ਾ ਵੱਲ ਨੂੰ ਜਿਹੜਾ ਉਹ ਜਾਊਗਾ, ਇਸ ਦੀ ਮੇਅਰ ਬਣਨ ਤੋਂ ਬਾਅਦ 'ਚ ਇਹ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਉਦਾਂ ਇਹ ਨਹੀਂ ਆ ਵੀ ਹੋਰ ਕਮਿਊਨਿਟੀਜ਼ ਦੇ ਮੇਅਰ ਜਿਹੜੇ ਉਹ ਨਹੀਂ ਬਣਦੇ, ਪਰ ਕਿਉਂਕਿ ਦੁਨੀਆ ਦੀ ਸਭ ਤੋਂ ਵੱਡੀ ਸਿਟੀ ਆ ਨਿਊਯਾਰਕ ਸਿਟੀ, ਸੋ ਇਸ ਕਰਕੇ ਇੱਕ ਇਮੀਗ੍ਰੈਂਟ ਪਰਿਵਾਰ ਦੇ ਵਿੱਚੋਂ ਆਇਆ ਇਹ ਬੰਦਾ, ਬੜੀ ਯੰਗ ਉਮਰ ਦਾ ਇਹ ਜਿਹੜਾ ਜ਼ੋਹਰਾਨ ਮਮਦਾਨੀ, ਉਹ ਕਿਸ ਤਰੀਕੇ ਦੇ ਨਾਲ ਰਨ ਕਰੂਗਾ, ਉਸ ਨੂੰ ਲੈ ਕੇ ਹਰ ਇੱਕ ਦੀ ਜਿਹੜੀ ਨਜ਼ਰ ਆ ਨਿਊਯਾਰਕ ਸਿਟੀ ਦੇ ਉੱਤੇ ਰਹੇਗੀ। ਜੀ।